ਲੰਘੇ ਦਿਨ ਓਨਟਾਰੀਓ ਦੇ ਵਿੱਚ ਇੱਕ ਪੰਜਾਬ ਦੀ ਨੌਜਵਾਨ ਬੱਚੀ ਦਾ ਕਤਲ ਹੋ ਗਿਆ ਸੀ। ਉਹਦੇ ਗੋਲੀਆਂ ਲੱਗ ਗਈਆਂ ਸਨ। ਇਸ ਮਾਮਲੇ ਦੇ ਵਿੱਚ ਹੁਣ ਓਨਟਾਰੀਓ ਦੇ ਵਿੱਚ ਹੈਮਿਲਟਨ ਜਿਹੜੀ ਪੁਲਿਸ ਆ, ਉਸਨੇ ਹਰਸਿਮਰਤ ਕੌਰ ਰੰਧਾਵਾ, ਜਿਸ ਦੀ ਉਮਰ 21 ਸਾਲ ਦੱਸੀ ਗਈ ਆ, ਕਾਤਲਾਂ ਦੀ ਇਸ ਮਾਮਲੇ ਦੇ ਵਿੱਚ ਪਛਾਣ ਕਰ ਲਈ ਗਈ ਆ। 17 ਅਪ੍ਰੈਲ ਦੀ ਗੱਲ ਆ, ਜਦੋਂ ਓਨਟਾਰੀਓ ਦੇ ਵਿੱਚ ਕੰਮ ਤੋਂ ਘਰ ਵੱਲ ਜਾਂਦਿਆਂ ਦੋ ਗਰੋਹਾਂ ਦੀ, ਦੋ ਗੈਂਗਸ ਦੀ ਆਪਸੀ ਜਿਹੜੀ ਗੋਲੀਬਾਰੀ ਸੀ, ਉਹਦੇ ਵਿੱਚ ਘਟਨਾ ਦੇ ਵਿੱਚ ਹਰਸਿਮਰਤ ਕੌਰ ਜਿਹੜੀ ਰੰਧਾਵਾ ਬੱਚੀ ਆ, ਇਹ ਉਹਨਾਂ ਗੋਲੀਆਂ ਦਾ ਸ਼ਿਕਾਰ ਹੋ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਇਹਦੀ ਮੌਤ ਹੋ ਗਈ ਸੀ। ਪੁਲਿਸ ਨੇ ਵਾਰਦਾਤ ਦੇ ਵਿੱਚ ਜਿਹੜੀਆਂ ਵਾਪਰੀਆਂ ਦੋਵੇਂ ਕਾਰਾਂ ਕਬਜ਼ੇ ਦੇ ਵਿੱਚ ਲੈ ਲਈਆਂ ਨੇ। ਇਸ ਮਾਮਲੇ ਦੇ ਵਿੱਚ ਇੱਕ ਚਿੱਟੇ ਰੰਗ ਦੀ ਹੁੰਡਈ ਅਲਾਂਟਰਾ ਤੇ ਕਾਲੇ ਰੰਗ ਦੀ ਮਰਸੀਡੀਜ਼ ਦੀ ਜਿਹੜੀ ਫੋਰੈਂਸਿਕ ਜਾਂਚ ਦੇ ਦੌਰਾਨ ਪੁਲਿਸ ਨੇ ਕਾਤਲਾਂ ਦੇ ਵਿਰੁੱਧ ਠੋਸ ਸਬੂਤ ਜਿਹੜੇ ਨੇ ਉਹ ਉਹਦੇ ਵਜੋਂ ਇਕੱਠੇ ਕੀਤੇ ਨੇ। ਮਾਮਲੇ ਦੇ ਜਿਹੜੇ ਤਫਤੀਸ਼ੀ ਅਧਿਕਾਰੀ ਨੇ ਜਿਨ੍ਹਾਂ ਨੇ ਜਾਂਚ ਕੀਤੀ ਇਸ ਮਾਮਲੇ ਦੀ, ਅਲੈਕਸ ਬਕ, ਉਹਦੇ ਮਾਮਲਿਆਂ ਦੇ ਉਹਨਾਂ ਦੱਸਣ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਘਟਨਾ ਜਿਹੜੀ ਵਾਪਰੀ ਆ, ਉਹਦੇ ਸੀਸੀਟੀਵੀ ਆਲੇ ਦੁਆਲੇ ਦੇ ਜਿਹੜੇ ਕੈਮਰੇ ਸੀਗੇ, ਉਹਨਾਂ ਦੀ ਜਦੋਂ ਖੰਗਾਲ ਕੀਤੀ ਗਈ ਤਾਂ ਇਹਨਾਂ ਕਾਰਾਂ ਦੀ ਪਛਾਣ ਹੋ ਸਕੀ। ਉਸ ਤੋਂ ਬਾਅਦ ਦੱਸਿਆ ਗਿਆ ਕਿ ਦੋਸ਼ੀਆਂ ਨੂੰ ਜਿਹੜੀ ਪਛਾਣ ਕਰ ਲਈ ਗਈ ਹੈ, ਫੜਨ ਦੇ ਲਈ ਯਤਨ ਕੀਤੇ ਜਾ ਰਹੇ ਨੇ। ਹਰਸਿਮਰਤ ਕੌਰ ਰੰਧਾਵਾ ਇਹ ਕਾਤਲਾਂ ਦੇ ਨਿਸ਼ਾਨੇ ਤੇ ਨਹੀਂ ਸੀ, ਪਰ ਉਹਨਾਂ ਦੀ ਆਪਸੀ ਜਿਹੜੀ ਗੋਲੀਬਾਰੀ ਸੀ ਉਹਦਾ ਸ਼ਿਕਾਰ ਬਣੀ। ਗੋਇੰਦਵਾਲ ਸਾਹਿਬ ਦੇ ਨੇੜਲੇ ਪਿੰਡ ਧੂੰਦਾ ਦੀ ਇਹ ਬੱਚੀ ਸੀ ਹਰਸਿਮਰਤ ਕੌਰ ਰੰਧਾਵਾ, ਤੇ 4 ਸਾਲ ਪਹਿਲਾਂ ਇਹ ਸਟੱਡੀ ਵੀਜ਼ੇ ਤੇ ਕੈਨੇਡਾ ਆਈ ਸੀ। ਹੈਮਿਲਟਨ ਦੇ ਵਿੱਚ ਰਹਿ ਰਹੀ ਸੀਗੀ ਤੇ ਜਦੋਂ ਉਹ ਕੰਮ ਘਟਨਾ ਵਾਲੇ ਦਿਨ ਦੀ, ਜਦੋਂ ਉਹ ਆਪਣੇ ਰੁਝੇਵਿਆਂ ਭਰਪੂਰ ਜਿਹੜੇ ਕੰਮ ਤੋਂ ਵਿਹਲੀ ਹੋ ਕੇ ਅਪਰ ਜੇਮਸ ਸਟਰੀਟ ਇੱਕ ਇਲਾਕਾ ਵਾ, ਉੱਥੇ ਸਾਊਥ ਬੈਂਡ ਰੋਡ ਵਾਲੇ ਜਿਹੜੇ ਬੱਸ ਸਟਾਪ ਤੋਂ ਘਰ ਨੂੰ ਜਾਣ ਲੱਗੀ ਸੀ ਤਾਂ ਦੋ ਧੜਿਆਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਹੋ ਗਈ। ਉਹਨੂੰ ਗੋਲੀਆਂ ਲੱਗੀਆਂ, ਉਹਨੂੰ ਹਸਪਤਾਲ ਲਿਜਾਇਆ ਗਿਆ, ਪਰ ਰਾਹ ਦੇ ਵਿੱਚ ਜਾਂਦਿਆਂ ਉਸ ਬੱਚੀ ਨੇ ਜਿਹੜਾ ਦਮ ਆ ਉਹ ਤੋੜ ਦਿੱਤਾ ਸੀਗਾ। ਲੰਘੇ ਦਿਨੀ ਵੀ ਕੈਨੇਡਾ ਤੋਂ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ। ਪੰਜਾਬਣ ਇੱਕ ਬੱਚੀ, ਪੰਜਾਬ ਦੀ ਧੀ ਜਿਹੜੀ ਆ, ਉਹ ਬੱਸ ਸਟਾਪ ਤੇ ਖੜੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਇੱਕ ਗੋਰਾ ਆਉਂਦਾ, ਉਹਦੇ ਨਾਲ ਖਿੱਚਾਤੂ ਕਰਦਾ ਤੇ ਉਹਨੂੰ ਜਿਹੜਾ ਲੁੱਟ ਖੋਹ ਆ ਉਹਦੇ ਤੇ ਪਰਚਾ ਬਾਅਦ ਦੇ ਵਿੱਚ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਸੀ। ਸੋ ਹਰਸਿਮਰਤ ਕੌਰ ਰੰਧਾਵਾ ਦੇ ਮਾਮਲੇ ਦੇ ਵਿੱਚ ਹੁਣ ਗੋਲੀਆਂ ਚਲਾਉਣ ਵਾਲੇ, ਜਿਨ੍ਹਾਂ ਦੀਆਂ ਗੋਲੀਆਂ ਚੱਲਣ ਕਰਕੇ ਉਹਦੀ ਮੌਤ ਹੋਈ ਹੈ ਬੱਚੀ ਦੀ, 21 ਸਾਲਾ ਬੱਚੀ ਦੀ, ਉਹਨਾਂ ਕਾਤਲਾਂ ਦੀ ਪਛਾਣ ਕਰ ਲਈ ਗਈ ਹੈ।